ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕਿਆ ਮੈਂ ਰਾਜਕਰਮੀਰ ਸਿੰਘ ਫਰੈਜ਼ਨੋ ਸਟੂਡੀਓ ਸੈਨ ਹੋਜ਼ੇ ਸਟੂਡੀਓਜ਼ ਤੋਂ ਅੱਜ ਤੇ ਮੇਰੇ ਨਾਲ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 28 ਤਰੀਕ ਆ ਤੇ ਦਿਨ ਜਿਹੜਾ ਆ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟੀ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਇਹਨਾਂ ਕੋਲ ਉਪਲਬਧ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। 60 ਸੈਂਟ ਸੋਲੋ ਨੂੰ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਗੁਰਪਾਲ ਸਿੰਘ ਸੋਹਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਟਕੀਆਣਾ 4159090503 ਤੇ ਨਾਲ ਹੀ ਜ਼ੈਂਡਰ ਮੌਰਗੇਜ ਅਤੇ ਰੀਅਲ estate ਹੋਮ ਲੋਨਸ ਕਮਰਸ਼ੀਅਲ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ 408 722 7698। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਵੱਡਾ ਸੋਸ਼ਲ ਸਪੈਂਡਿੰਗ ਬਿੱਲ ਬਾਰੇ ਗੱਲਬਾਤ ਚੱਲ ਰਹੀ ਆ। ਉਹਦੇ ਜਿਹੜੇ ਕੁਛ ਅੰਸ਼ ਹੈਗੇ ਆ ਉਹ ਜਾਰੀ ਕੀਤੇ ਗਏ ਹੈਗੇ ਆ ਵੀ ਉਹਦੇ ਵਿੱਚ ਕੀ ਕੀ ਆ। ਕਹਿੰਦੇ ਵੀ 1684 ਪੇਜ ਦਾ ਇਹ ਜਿਹੜਾ ਬਿੱਲ ਆ ਇਹ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਜਨਾਈਟ ਕਰ ਰਿਹਾ, ਪਰ ਹਾਲਾਂ ਜਿਹੜੇ ਕਈ ਪ੍ਰੋਗਰੈਸਿਵ ਆ ਉਹ ਇਸ ਤੋਂ ਔਖੇ ਹੈਗੇ ਆ। ਤੇ ਜੇ ਥੋੜ੍ਹਾ ਮਾੜਾ ਮੋਟਾ ਦੱਸਦੇ ਜਾਈਏ, ਕਲਾਈਮੇਟ ਪ੍ਰੋਗਰਾਮ, ਯੂਨੀਵਰਸਲ ਪ੍ਰੀ ਸਕੂਲ ਤੇ ਨੋ ਪੇਡ ਲੀਵ। ਜਿਹੜਾ ਨੋ ਪੇਡ ਲੀਵ ਦਾ ਬਹੁਤ ਰੌਲਾ ਸੀ ਉਹ ਇਹਦੇ ਵਿੱਚ ਨਹੀਂ ਇਨਕਲੂਡ ਕੀਤੀ ਗਈ, ਪਰ 6 ਮਿਲੀਅਨ ਚਿਲਡਰਨ ਦੇ ਲਈ ਯੂਨੀਵਰਸਲ ਜਿਹੜੀ ਆ ਸਕੂਲਿੰਗ ਉਹ ਇਹਦੇ ਵਿੱਚ ਇਨਕਲੂਡ ਕੀਤੀ ਗਈ ਹੈਗੀ ਆ। $2 ਟ੍ਰਿਲੀਅਨ ਦੇ ਕਰੀਬ ਇਹ ਬਜਟ ਹੋਊਗਾ, 1.85 ਟ੍ਰਿਲੀਅਨ ਦਾ, ਜਿਹਦੇ ਵਿੱਚ 15% ਟੈਕਸ ਜਿਹੜਾ ਕਾਰਪੋਰੇਸ਼ਨ ਤੇ ਲੱਗੂਗਾ। ਨਵੀਆਂ ਲੇਵੀਜ਼ ਜਿਹੜੀਆਂ ਆ ਹਾਈ ਅਰਨਿੰਗ ਅਮਰੀਕਨਸ ਦੇ ਉੱਤੇ। ਸੋ ਇਹ ਜਿਹੜੀਆਂ ਮੋਟੀ ਡਿਟੇਲਸ ਆ ਉਹਦੇ ਵਿੱਚ ਆਈਆਂ ਹੈਗੀਆਂ ਆ। ਮੈਡੀਕੇਅਰ ਦੇ ਵਿੱਚ ਸਿਰਫ ਇਹ ਆ ਜਿਹੜੇ ਜਿਨ੍ਹਾਂ ਕੋਲ ਮੈਡੀਕੇਅਰ ਆ ਉਹਨਾਂ ਨੂੰ ਜਿਹੜਾ ਹੀਅਰਿੰਗ ਏਡ ਉਹ ਐਡ ਕੀਤੀ ਗਈ ਆ ਬਜ਼ੁਰਗਾਂ ਦੇ ਲਈ। ਜਿਹੜੀ ਕਲਾਈਮੇਟ ਦੇ ਲਈ ਜਿਹੜਾ $320 ਬਿਲੀਅਨ ਕਹਿੰਦੇ ਜਿਹੜਾ ਸਪੈਂਡ ਕੀਤਾ ਜਾਊਗਾ। ਇਮੀਗ੍ਰੇਸ਼ਨ ਦੇ ਲਈ ਜਿਹੜਾ ਇਮੀਗ੍ਰੇਸ਼ਨ ਨੂੰ ਰਿਫਾਰਮ ਕਰਨ ਦੇ ਲਈ $100 ਬਿਲੀਅਨ ਜਿਹੜਾ ਲਾਇਆ ਜਾਊਗਾ। ਸੋ ਜਿੱਦਾਂ ਡਿਟੇਲਸ ਹੋਰ ਆਊਗੀਆਂ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ ਰਾਸ਼ਟਰਪਤੀ ਬਾਈਡਨ ਇਸ ਦੇ ਉੱਤੇ ਆਪਣਾ ਇਹ ਵਾਲੇ ਨੂੰ ਜਾਰੀ ਕਰਦੇ ਹੋਏ ਬੋਲ ਰਹੇ ਸੀ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਅਮਰੀਕਾ ਦਾ ਜਿਹੜਾ ਇਨਫਰਾਸਟਰਕਚਰ ਆ ਉਹ ਦੁਨੀਆ ਭਰ ਦੇ ਵਿੱਚ ਅੱਵਲ ਸੀਗਾ, ਨੰਬਰ 1 ਸੀਗਾ। ਤੇ ਕਹਿੰਦੇ ਆਪਾਂ ਇਸ ਮੌਕੇ 13ਵੇਂ ਨੰਬਰ ਦੇ ਉੱਤੇ ਜਿਹੜਾ ਖਿਸਕ ਕੇ ਪਹੁੰਚ ਚੁੱਕੇ ਹੋਏ ਆ ਤੇ ਆਪਾਂ ਨੂੰ ਇਨਫਰਾਸਟਰਕਚਰ ਤੇ ਇਸ ਸਾਰੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਜਿਹੜੀ ਸਪੈਂਡਿੰਗ ਆ ਉਹ ਕਰਨੀ ਜਿਹੜੀ ਉਹ ਜ਼ਰੂਰੀ ਹੈ। ਕਹਿੰਦੇ ਵੀ ਟਰਾਂਸਫਰਮੇਟਿਵ ਜਿਹੜੀ ਆ ਇਹ ਸਪੈਂਡਿੰਗ ਆ ਉਹ ਹੋਵੇਗੀ। ਉਧਰ ਜਿਹੜੇ ਡੈਮੋਕ੍ਰੇਟਸ ਹੀ ਜਿਹੜੇ ਕੁਛ ਨੇ ਉਹਨਾਂ ਨੇ ਨਿਰਾਸ਼ਾ ਜਿਹੜੀ ਉਹ ਪ੍ਰਗਟਾਈ ਹੈਗੀ ਆ। ਮੈਜੋਰਟੀ ਲੀਡਰ ਸਟੈਨੀ ਹੋਇਰ ਉਹਨਾਂ ਨੇ ਜਿਹੜਾ ਸਟਾਪ ਗੈਪ ਟਰਾਂਸਪੋਰਟੇਸ਼ਨ ਫੰਡਿੰਗ ਆ ਉਸ ਦੇ ਉੱਤੇ ਵੋਟ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਕਿਹਾ ਵੀ ਜਿਹੜਾ ਇਨਫਰਾਸਟਰਕਚਰ ਦਾ ਬਿੱਲ ਸੈਨੇਟ ਤੋਂ ਪਾਸ ਹੋ ਕੇ ਆਇਆ ਆ ਤੇ ਕਹਿੰਦੇ ਵੀ ਜਦੋਂ ਫਲੋਰ ਦੇ ਉੱਤੇ ਵੋਟਾਂ ਹੋਣਗੀਆਂ ਸਾਡੇ ਕੋਲ ਉਦੋਂ ਹੀ ਜਿਹੜੀਆਂ ਆ ਫਲੋਰ ਦੇ ਉੱਤੇ ਆਊਗਾ। ਵੀ ਆਰ ਗੋਨਾ ਡਿਲੀਵਰ। ਇਹ ਜਿਹੜਾ ਉਹਨਾਂ ਨੇ ਵਿਸ਼ਵਾਸ ਦਿਵਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ। ਮੈਜੋਰਟੀ ਵਿਪ ਜਿਮ ਕਲਾਈਬਰਨ ਆ ਉਹਨਾਂ ਨੇ ਵੀ ਜਿਹੜਾ ਉਹ ਕਿਹਾ ਵੀ ਉਹ ਵਰਿਡ ਨਹੀਂ ਹੈਗੇ ਵੀ ਇਨਫਰਾਸਟਰਕਚਰ ਜਿਹੜਾ ਉਹ 3 ਦਸੰਬਰ ਤੱਕ ਜਿਹੜਾ ਉਹ ਡਨ ਹੋ ਜਾਊਗਾ
ਜਿਸ ਦੇ ਵਿੱਚ ਨਵੇਂ ਹਾਈਵੇ ਫੰਡਿੰਗ ਜਿਹੜੀ ਆ ਉਹ ਹੋਵੇਗੀ, ਕਿਉਂਕਿ ਉਸ ਦਿਨ ਨੂੰ ਉਹ ਐਕਸਪਾਇਰ ਹੋਣ ਜਾ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਕਿ ਕੀ ਹੁੰਦਾ ਹੈ। ਉੱਧਰ ਹਾਊਸ ਦੇ ਦੁਆਰਾ ਸਰਫੇਸ ਟਰਾਂਸਪੋਰਟੇਸ਼ਨ ਦੇ ਬਿੱਲ ਦੇ ਉੱਤੇ ਜਿਹੜੀ ਇੱਕ ਹੋਰ ਐਕਸਟੈਂਸ਼ਨ ਆ, ਉਸ ਨੂੰ ਜਿਹੜਾ ਉਹ ਪਾਸ ਕਰ ਦਿੱਤਾ ਗਿਆ। 31 ਅਕਤੂਬਰ ਨੂੰ ਇਹ ਐਕਸਪਾਇਰ ਹੋਣ ਜਾ ਰਹੀ ਸੀ। ਹਾਈਵੇ ਟਰੱਸਟ ਫੰਡ ਜਿਹੜਾ ਹੈ ਇਹ ਪਿਛਲੇ ਮਹੀਨੇ ਵੀ ਇਸ ਨੂੰ ਜਿਹੜਾ ਉਹ ਪਾਸ ਕੀਤਾ ਗਿਆ ਸੀ, ਤੇ ਇੱਕ ਵਾਰੀ ਫੇਰ ਜਿਹੜਾ ਇਸ ਨੂੰ ਪਾਸ ਕੀਤਾ ਗਿਆ ਸੀ। ਇਸ ਦੇ ਨਾਲ 3700 ਜਿਹੜੇ ਫੈਡਰਲ ਮੁਲਾਜ਼ਮ ਆ ਉਹ ਫਰਲੋ ਹੋਣ ਤੋਂ ਜਿਹੜੇ ਉਹ ਬਚ ਗਏ ਨੇ। ਤੇ ਹੁਣ ਜਿਹੜੀ ਨਵੀਂ ਐਕਸਟੈਂਸ਼ਨ ਆ ਉਹ 3 ਦਸੰਬਰ ਤੱਕ ਜਿਹੜੀ ਉਹ ਹੋਊਗੀ, ਤੇ ਉਦੋਂ ਤੱਕ ਹੀ ਜਿਹੜੀ ਗਵਰਨਮੈਂਟ ਦੀ ਫੰਡਿੰਗ ਐਕਸਟੈਂਸ਼ਨ ਆ ਉਹ ਐਕਸਪਾਇਰ ਹੋਣ ਜਾ ਰਹੀ ਆ। ਇਹ 59 ਦੇ ਮੁਕਾਬਲੇ 358 ਵੋਟਾਂ ਦੇ ਨਾਲ ਜਿਹੜਾ ਆ ਉਹ ਪਾਸ ਹੋਇਆ ਸੀਗਾ। ਸੋ ਇਹ ਰਾਈਟ ਨਾਓ ਜਿਹੜਾ ਹਰਜੋਤ ਸਿੰਘ ਜੀ ਕਾਫੀ ਗੁੱਥਮ-ਗੁੱਥਾ ਜਿਹੜੇ ਆ ਉਹ ਹੋ ਰਹੇ ਨੇ। ਕੋਸ਼ਿਸ਼ ਇਹਨਾਂ ਦੀ ਇਹ ਹੈਗੀ ਆ ਵੀ ਇਸ ਤੋਂ ਪਹਿਲਾਂ ਜਿਹੜਾ ਗਵਰਨਮੈਂਟ ਸ਼ਟਡਾਊਨ ਦੇ ਟਾਕਸ ਦੁਬਾਰਾ ਆ ਜਾਣ, ਉਸ ਤੋਂ ਪਹਿਲਾਂ ਕੁਛ ਪਾਸ ਕਰਾ ਲਈਏ, ਨਹੀਂ ਤਾਂ ਉਹਦੇ ਵਿੱਚ ਇਹ ਵੀ ਇਹਨਾਂ ਦਾ ਰੁਲ-ਗੁਲ ਜਾਣਾ ਹੈਗਾ ਆ। ਸੋ ਚਿੰਤਾ ਇਹਨਾਂ ਨੂੰ ਇਸ ਟਾਈਮ ਖਾਸੀ ਜਿਹੜੀ ਉਹ ਹੈਗੀ ਆ। ਡੈਮੋਕ੍ਰੇਟਸ ਜਿਹੜੇ ਬਾਈਡਨ ਪ੍ਰਸ਼ਾਸਨ ਹੋਣਾ ਦੀ ਇਸ ਨਵੇਂ ਜਿਹੜਾ ਇਹਨਾਂ ਨੇ ਬਿੱਲ ਲੈ ਕੇ ਆਂਦਾ ਆ, ਬਜਟ ਬਿੱਲ ਕਹਿ ਲਓ ਜਾਂ ਸਪੈਂਡਿੰਗ ਬਿੱਲ ਜਿਹੜਾ ਉਹ ਕਹਿ ਲਓ, ਇਹ ਉਮੀਦ ਕਰ ਰਹੇ ਆ ਵੀ ਇਸ ਦੇ ਵਿੱਚ ਇਹਨਾਂ ਨੂੰ ਸਪੋਰਟ ਜਿਹੜੀ ਉਹ ਸਾਰੇ ਪਾਸਿਓਂ ਮੋਡਰੇਟਸ ਦੀ ਵੀ ਤੇ ਪ੍ਰੋਗਰੈਸਿਵਸ ਦੀ ਦੋਨਾਂ ਦੀ ਜਿਹੜੀ ਉਹ ਮਿਲ ਜਾਊਗੀ, ਤਾਂ ਜੋ ਆਪਸ ਦੇ ਵਿੱਚ ਇਹਨਾਂ ਦਾ ਜਿਹੜਾ ਪਾੜਾ ਪਿਆ ਆ ਉਸ ਨੂੰ ਪੂਰਿਆਂ ਕੀਤਾ ਜਾ ਸਕੇ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਸਾਬਕਾ ਜਿਹੜੇ ਗਵਰਨਰ ਆ ਐਂਡਰਿਊ ਕੁਓਮੋ, ਉਹਨਾਂ ਨੂੰ ਚਾਰਜ ਕੀਤਾ ਗਿਆ ਮਿਸਡਿਮੀਨਰ ਸੈਕਸ ਕ੍ਰਾਈਮ ਦੇ ਵਿੱਚ, ਫੋਰਸਫੁਲੀ ਟੱਚਿੰਗ ਦੇ ਸੰਬੰਧ ਦੇ ਵਿੱਚ। ਐਲਬਨੀ ਸਿਟੀ ਕੋਰਟ ਦੇ ਸਪੋਕਸਪਰਸਨ ਨੇ ਅੱਜ ਦੱਸਿਆ ਵੀ ਉਹਨਾਂ ਦੇ ਉੱਤੇ ਇਹ ਜਿਹੜੇ ਚਾਰਜਸ ਆ ਉਹ ਲਾਏ ਗਏ ਹੈਗੇ ਆ। ਨਿਊਯਾਰਕ ਦੀ ਅਟਾਰਨੀ ਜਨਰਲ ਜਿਹੜੀ ਲਟੀਟੀਆ ਜੇਮਸ ਆ, ਉਹ ਇਹ ਕੇਸ ਨੂੰ ਹੈਂਡਲ ਕਰ ਰਹੀ ਹੈਗੀ ਆ। ਸੋ ਇਸੇ ਤਰ੍ਹਾਂ ਜਿਹੜੇ ਇੱਕ ਬੀਬੀ ਨੇ ਇਹ ਕਿਹਾ ਵੀ ਜਿਹੜਾ ਵੀ ਬੰਦਾ ਪਾਵਰ 'ਚ ਹੋ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਲੇਡੀਜ਼ ਦੇ ਨਾਲ ਮਿਸਕੰਡਕਟ ਕਰਦਾ, ਉਹਨਾਂ ਦੇ ਉੱਤੇ ਇਹ ਚਾਰਜਸ ਲਾਏ ਜਾਣੇ ਚਾਹੀਦੇ ਆ। ਇਹ ਇੱਕ ਗੁੱਡ ਲੈਸਨ ਹੋਣਾ ਚਾਹੀਦਾ ਹੈਗਾ ਆ। ਸੋ ਇਹ 130.52 ਜਿਹੜਾ ਉਹਨਾਂ ਦਾ ਜੋ ਵੀ ਹੈਗਾ ਚਾਰਜਸ, ਉਹਦੇ ਹਿਸਾਬ ਨਾਲ ਐਂਡਰਿਊ ਕੁਓਮੋ ਨੂੰ ਹੁਣ ਮਿਸਡਿਮੀਨਰ ਚਾਰਜਸ ਉਹਨਾਂ ਦੇ ਉੱਤੇ ਲਾਏ ਗਏ ਆ। ਵੈਸੇ ਹਰਜੋਤ ਸਿੰਘ ਜੀ ਇਹ ਕਹਿ ਤਾਂ ਰਹੇ ਆ ਵੀ ਇੱਕ ਸਬਕ ਹੋਣਾ ਚਾਹੀਦਾ, ਪਰ ਜਸਟ ਅ ਮਿਸਡਿਮੀਨਰ ਕੰਪਲੇਂਟ ਐਡੇ ਵੱਡੇ ਅਹੁਦੇ ਤੇ ਹੋ ਕੇ ਐਡੀ ਬੇਵਕੂਫੀ ਤੇ ਐਡੀ ਘਿਨਾਉਣੀ ਹਰਕਤ ਜਿਹੜੀ ਉਹ ਕਰਨੀ, ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਹਿਸਾਬ ਦੇ ਨਾਲ ਜਿੱਦਾਂ ਕਹਿੰਦੇ ਆ ਸਲੈਪ ਔਨ ਦ ਰਿਸਟ, ਇਹ ਪਹਿਲੀ ਵਾਰੀ ਨਹੀਂ ਹੋਇਆ, ਇਹ ਅਖੀਰਲੀ ਵਾਰੀ ਨਹੀਂ ਆ। ਜਿਹੜੇ ਵੀ ਪਾਵਰ ਦੇ ਵਿੱਚ ਜਿਹੜੇ ਉਹ ਰਹੇ ਆ, ਉਹਨਾਂ ਨੂੰ ਉਸ ਚੀਜ਼ ਦਾ ਕਿਤੇ ਨਾ ਕਿਤੇ ਜਿਹੜਾ ਆ ਉਹ ਫਾਇਦਾ ਮਿਲਦਾ ਰਿਹਾ ਆ। ਹੁਣ ਇਹ ਉਹੀ ਲੋਕ ਨੇ ਜਿਹੜੇ ਸਾਬਕਾ ਰਾਸ਼ਟਰਪਤੀ ਦੇ ਲਈ ਵੀ ਜਿਹੜਾ ਉਹ ਕਹਿੰਦੇ ਸੀਗੇ ਵੀ ਦੇਖੋ ਜੀ, ਇਸ ਦੇ ਉੱਤੇ ਇੱਦਾਂ ਦੇ ਜਿਹੜੇ ਚਾਰਜਸ ਜਿਹੜੇ ਉਹ ਹੈਗੇ ਆ, ਇਹਨਾਂ ਨੂੰ ਇੱਦਾਂ ਕਰ ਦੇਣਾ ਚਾਹੀਦਾ, ਉੱਦਾਂ ਕਰ ਦੇਣਾ ਚਾਹੀਦਾ। ਹੁਣ ਆਪ ਫਿਰ ਐਗਜ਼ਾਮਪਲ ਜਿਹੜੀ ਉਹ ਸੈੱਟ ਕਰਦੇ, ਫਿਰ ਦੂਜਿਆਂ ਨੂੰ ਵੀ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਕਹਿੰਦੇ। ਪਰ ਆਲਦੋ ਇੱਕ ਇਹੀ ਆ ਵੀ ਸਲੈਪ ਔਨ ਦਾ ਰਿਸਟ ਵਾਲੀ ਗੱਲ ਆ ਵੀ ਇੱਕ ਮਿਸਡਿਮੀਨਰ ਜਿਹੜਾ ਚਾਰਜ ਆ ਉਹ ਸਿਰਫ ਇਸ ਦੇ ਉੱਤੇ ਐਲਬਨੀ ਸਿਟੀ ਕੋਰਟ ਆ ਉਸ ਦੇ ਵਿੱਚ ਦਾਖਲ ਕੀਤਾ ਜੀ। ਗਿਆ ਹੈਗਾ ਆ। ਅਗਲੀ ਅਗਲੀ ਖਬਰ ਸ਼ਿਕਾਗੋ ਤੇ ਲਾਸ ਐਂਜਲਸ ਦੇ ਸੰਬੰਧ ਦੇ ਵਿੱਚ ਆ। ਸ਼ਿਕਾਗੋ ਤੇ ਲਾਸ ਐਂਜਲਸ ਜਿਹੜੇ ਆ ਦੋਨੋਂ ਹੀ ਸ਼ਹਿਰ ਹੁਣ ਉਹ ਯੂਨੀਵਰਸਲ ਬੇਸਿਕ ਇਨਕਮ ਨੂੰ ਐਮਬਰੇਸ ਕਰਨ ਜਾ ਰਹੇ ਆ। ਇਹ ਜਿਹੜਾ ਪ੍ਰੋਗਰਾਮ ਆ ਇਹ ਬਹੁਤ ਜਲਦੀ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ। ਐਕਚੁਅਲੀ ਕੱਲ੍ਹ ਤੋਂ ਹੀ ਸ਼ੁਰੂ ਹੋ ਰਿਹਾ ਹੈ। ਪਾਇਲਟ ਪ੍ਰੋਗਰਾਮ ਆ, ਜਿਹਦੇ ਮੁਤਾਬਕ ਲਾਸ ਐਂਜਲਸ ਦੇ ਵਿੱਚ ਲਾਸ ਐਂਜਲਸ ਦੀਆਂ 3200 ਫੈਮਲੀਆਂ, ਉਹਨਾਂ ਨੂੰ $1000 ਐਵਰੀ ਮੰਥ ਜਿਹੜਾ ਆ ਸਿਟੀ ਵੱਲੋਂ ਦਿੱਤਾ ਜਾਊਗਾ। ਇਸੇ ਤਰ੍ਹਾਂ ਸ਼ਿਕਾਗੋ ਦੇ ਵਿੱਚ $500 ਐਵਰੀ ਮੰਥ 5000 ਫੈਮਿਲੀ ਨੂੰ ਦਿੱਤਾ ਜਾਊਗਾ। $40 ਮਿਲੀਅਨ ਲਾਸ ਐਂਜਲਸ ਤੇ $31.5 ਮਿਲੀਅਨ ਜਿਹੜੇ ਆ ਉਹ ਸ਼ਿਕਾਗੋ ਵਾਲੇ ਇਸ ਦੇ ਉੱਤੇ ਸਪੈਂਡ ਕਰਨਗੇ। ਕੰਡੀਸ਼ਨ ਇਹ ਰੱਖੀ ਗਈ ਆ ਵੀ ਜਿਨ੍ਹਾਂ ਦੀ ਈਅਰਲੀ ਇਨਕਮ 35000 ਤੋਂ ਥੱਲੇ ਹੈਗੀ ਆ। ਪਰ ਬਹੁਤ ਸਾਰੇ ਜਿਹੜੇ ਕ੍ਰਿਟਿਕਸ ਆ ਉਹ ਇਹ ਕਹਿ ਰਹੇ ਆ ਵੀ ਐਕਚੁਅਲੀ ਇਨਸੈਂਟਿਵ ਤਾਂ ਕੰਮ ਤੇ ਜਾਣ ਲਈ ਦੇਣਾ ਚਾਹੀਦਾ, ਕਿਉਂਕਿ ਲੋਕਾਂ ਨੂੰ ਜਿਹੜੇ ਆ ਬਿਜ਼ਨੈਸਿਸ ਆ ਉਹਨਾਂ ਨੂੰ ਜਿਹੜੇ ਕੰਮ ਕਰਨ ਲਈ ਲੋਕ ਨਹੀਂ ਲੱਭ ਰਹੇ ਹੈਗੇ। ਸੋ ਇੱਦਾਂ ਦਾ ਜਿਹੜਾ ਪ੍ਰੋਗਰਾਮ ਆ ਇਹ ਪਹਿਲਾਂ ਸਾਡੇ ਇੱਥੇ ਲੋਕਲ ਸਟਾਕਟਨ ਕੈਲੀਫੋਰਨੀਆ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। 125 ਰੈਜ਼ੀਡੈਂਟਸ ਨੂੰ $1000 ਪਰ ਮੰਥ ਮਿਲਦਾ ਸੀ। ਸੋ ਦੋਨੋਂ ਮੇਅਰ ਇਹ ਸੋਚਦੇ ਆ ਵੀ ਇਹਦੇ ਨਾਲ ਜਿਹੜਾ ਪਾਵਰਟੀ ਆ ਉਹ ਥੋੜ੍ਹੀ ਘਟੂਗੀ। ਜੀ, ਸਟਾਕਟਨ ਵਾਲਿਆਂ ਨੇ ਤਾਂ ਬਾਅਦ ਦੇ ਵਿੱਚ ਇਹ ਰਿਪੋਰਟ ਜਾਰੀ ਕੀਤੀ ਸੀ ਵੀ ਇਸ ਦੇ ਨਾਲ ਇਹਨਾਂ ਪਰਿਵਾਰਾਂ ਨੂੰ ਕਹਿੰਦੇ ਆ ਵੀ ਉਹ ਫਾਇਦਾ ਹੋਇਆ ਆ,
ਇਹ ਹੁਣ ਪਤਾ ਨਹੀਂ ਵੀ ਬਾਕੀ ਇਸ ਚੀਜ਼ ਨੂੰ ਕਿੰਨਾ ਕੁ ਜਿਹੜਾ ਉਹ ਮੰਨਦੇ ਹੋਣਗੇ। ਨਿਊਯਾਰਕ ਪੁਲਿਸ ਡਿਪਾਰਟਮੈਂਟ ਯੂਨੀਅਨ ਦੀ ਕੋਸ਼ਿਸ਼ ਅਦਾਲਤ ਵਿੱਚ ਜਾ ਕੇ ਕੋਵਿਡ ਵੈਕਸੀਨ ਮੈਂਡੇਟ ਦੇ ਉੱਤੇ ਰੋਕ ਲਗਵਾਉਣ ਦੀ ਉਹ ਨਾਕਾਮ ਰਹੀ ਆ। ਸਟੇਟਨ ਆਈਲੈਂਡ ਦੇ ਜਿਹੜੇ ਜੱਜ ਆ ਉਹਨਾਂ ਨੇ ਪਿਲਸ ਯੂਨੀਅਨ ਦੀ ਇਹ ਇੱਕ ਦਰਖਾਸਤ ਆ ਉਸ ਨੂੰ ਨਕਾਰ ਦਿੱਤਾ ਆ। 1 ਨਵੰਬਰ ਤੋਂ ਸਿਟੀ ਦੇ ਦੁਆਰਾ ਉੱਥੇ ਵੈਕਸੀਨ ਮੈਂਡੇਟ ਲਗਾਈ ਗਈ ਆ ਵੀ ਜਿੰਨੇ ਵੀ ਸਿਟੀ ਦੇ ਮੁਲਾਜ਼ਮ ਹੈਗੇ ਆ ਉਹਨਾਂ ਸਾਰਿਆਂ ਨੂੰ ਮੈਂਡੇਟੋਰੀ ਵੈਕਸੀਨ ਮੈਂਡੇਟ ਜਿਹੜਾ ਉਹ ਲਗਵਾਉਣਾ ਪਵੇਗਾ। ਪੁਲਿਸ ਬੈਨੇਵੋਲੈਂਟ ਐਸੋਸੀਏਸ਼ਨ ਜਿਹੜੀ ਨਿਊਯਾਰਕ ਸਿਟੀ ਦੀ ਜਿਹੜੀ ਲਾਰਜੈਸਟ ਪੁਲਿਸ ਯੂਨੀਅਨ ਆ ਉਹਨਾਂ ਨੇ ਕਿਹਾ ਸੀਗਾ ਵੀ ਇਸ ਦੇ ਉੱਤੇ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਜਿਹੜਾ ਉਹ ਮਿਲੇ ਤਾਂ ਜੋ ਕਲੈਰਿਟੀ ਆ ਸਕੇ, ਇਹ ਸਾਫ਼ ਹੋ ਸਕੇ ਵੀ ਕਿਹੜੀਆਂ ਐਕਸੈਪਸ਼ਨਸ ਮੈਡੀਕਲ ਜਾਂ ਰਿਲੀਜੀਅਸ ਰੀਜ਼ਨਸ ਦੇ ਲਈ ਉਹ ਮਿਲਣਗੀਆਂ ਅਤੇ ਨਾਲੇ ਕੀ ਜਿਹੜੇ ਅਨਵੈਕਸੀਨੇਟਿਡ ਆਫੀਸਰਸ ਆ ਉਹਨਾਂ ਨੂੰ ਸਫੀਸ਼ੀਐਂਟ ਸਮਾਂ ਜਿਹੜਾ ਉਹ ਮਿਲ ਸਕੂਗਾ ਵੀ ਇਹਨਾਂ ਐਗਜ਼ੈਂਪਸ਼ਨਸ ਦੇ ਲਈ ਅਪਲਾਈ ਕਰਨ ਦੇ ਲਈ। ਸੋ ਹੁਣ ਇੱਥੇ ਤਾਂ ਇਹਨਾਂ ਨੂੰ ਨਕਾਰ ਦਿੱਤਾ ਗਿਆ ਹੈਗਾ ਆ ਤੇ ਹੁਣ ਮੇ ਬੀ ਇਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਉਹ ਕਿਤੇ ਹੋਰ ਦੂਸਰੀ ਅਦਾਲਤ ਵਿੱਚ ਦਰਖਾਸਤ ਜਿਹੜੀ ਉਹ ਲਾ ਸਕਦੇ ਨੇ। ਸੋ ਡਿਪਾਰਟਮੈਂਟ ਦੇ ਦੁਆਰਾ ਵੈਕਸ ਔਰ ਟੈਸਟ ਜਿਹੜਾ ਆ ਪ੍ਰੋਗਰਾਮ ਆ ਇਹ ਪਬਲਿਕ ਹੈਲਥ ਨੂੰ ਇਨਸ਼ੋਰ ਕਰਨ ਦੇ ਲਈ ਕਹਿੰਦੇ ਆ ਵੀ ਸਿਟੀ ਦੇ ਦੁਆਰਾ ਕਹਿੰਦੇ ਉਹ ਲਗਾਇਆ ਗਿਆ ਸੀ। ਜੀ, ਅਗਲੀ ਖਬਰ ਅਮਰੀਕਨ ਏਅਰਲਾਈਨ ਦੇ ਸੰਬੰਧ ਦੇ ਵਿੱਚ ਆ ਰਹੀ ਆ। ਅਮਰੀਕਨ ਏਅਰਲਾਈਨ ਨੇ ਇੱਕ ਪੈਸੇਂਜਰ ਨੂੰ ਪੂਰੀ ਲਾਈਫ ਦੇ ਲਈ ਹੁਣ ਜਿਹੜਾ ਆ ਬੈਨ ਕਰ ਦਿੱਤਾ ਕਿਉਂਕਿ ਉਹਦਾ ਜਿਹੜਾ ਬਿਹੇਵੀਅਰ ਸੀ ਉਹ ਕਹਿੰਦੇ ਵੀ ਬਹੁਤ ਮਾੜਾ ਸੀਗਾ ਜਿਹੜੇ ਏਅਰ ਹੋਸਟੈਸ ਹੁੰਦੀਆਂ ਉਹਨਾਂ ਦੇ ਨਾਲ। ਅਮਰੀਕਨ ਏਅਰਲਾਈਨ ਦੀ ਫਲਾਈਟ ਨਿਊਯਾਰਕ ਤੋਂ ਔਰੇਂਜ ਕਾਉਂਟੀ ਕੈਲੀਫੋਰਨੀਆ ਜਾ ਰਹੀ ਸੀ ਤੇ ਜਦੋਂ ਰਸਤੇ ਦੇ ਵਿੱਚ ਡੈਨਵਰ ਦੇ ਵਿੱਚ ਇਹਨੂੰ ਡਾਇਵਰਟ ਕਰਨਾ ਪਿਆ। ਜਦੋਂ ਇੱਕ ਪੈਸੇਂਜਰ ਨੇ ਫਿਜ਼ੀਕਲੀ ਇੱਕ ਜਿਹੜੀ ਫੀਮੇਲ ਫਲਾਈਟ ਅਟੈਂਡੈਂਟ ਸੀ ਉਸ ਨੂੰ ਅਸੌਲਟ ਕੀਤਾ ਤੇ ਇਹ ਜਿਹੜਾ ਆ ਅਮਰੀਕਨ ਏਅਰਲਾਈਨ ਦੇ CEO ਡੌਗ ਪਾਰਕਰ ਜਿਹੜੇ ਆ ਉਹਨਾਂ ਨੇ ਆਪਣਾ ਇੰਸਟਾਗ੍ਰਾਮ ਪੋਸਟ ਦੇ ਵਿੱਚ ਇਹ ਕਿਹਾ ਆ ਵੀ ਇਹ ਜਿਹੜਾ ਬਹੁਤ ਵਰਸਟ ਡਿਸਪਲੇ ਆਫ ਅਨਰੂਲੀ ਬਿਹੇਵੀਅਰ ਹੈਗਾ ਆ। ਸੋ ਇਹ ਅਸੀਂ ਇੱਦਾਂ ਦਾ ਨਹੀਂ ਹੋਣ ਦੇਵਾਂਗੇ। ਇਸ ਕਰਕੇ ਜਿਹੜਾ ਇਹ ਪੈਸੇਂਜਰ ਆ ਇਹਨੂੰ ਪੂਰੀ ਲਾਈਫ ਦੇ ਲਈ ਅਮਰੀਕਨ ਏਅਰਲਾਈਨ ਦੇ ਉੱਤੇ ਬੈਨ ਕਰ ਦਿੱਤਾ ਗਿਆ ਆ ਕਿਸੇ ਤਰ੍ਹਾਂ ਵੀ ਫਲਾਈਟ ਲੈਣ ਲਈ। ਜੀ, ਜੀ। ਫੇਸਬੁੱਕ ਨੇ ਆਪਣਾ ਨਾਮ ਜਿਹੜਾ ਕਹਿੰਦੇ ਆ ਵੀ ਉਹ ਤਬਦੀਲ ਕਰ ਲਿਆ ਆ। ਫੇਸਬੁੱਕ ਨੇ ਹੁਣ ਆਪਣਾ ਨਵਾਂ ਨਾਮ ਮੈਟਾ ਜਿਹੜਾ ਆ ਉਹ ਰੱਖ ਲਿਆ ਹੈਗਾ ਆ। ਸੋ ਜ਼ਕਰਬਰਗ ਜਿਹੜੇ ਇਸ ਦੇ ਕੋ-ਫਾਊਂਡਰ ਸੀਗੇ ਫੇਸਬੁੱਕ ਦੇ, ਇਹਨਾਂ ਨੇ ਆਪਣੇ ਇਸ ਕੰਪਨੀ ਨੂੰ ਰੀਬ੍ਰਾਂਡ ਕੀਤਾ ਆ। ਅਜੇ ਪਿਛਲੇ 1-2 ਹਫ਼ਤਿਆਂ ਦੇ ਵਿੱਚ ਇਸ ਕੰਪਨੀ ਦੇ ਖਿਲਾਫ ਬਹੁਤ ਸਾਰੇ ਜਿਹੜੇ ਨਵੇਂ ਵਿਵਾਦ ਜਿਹੜੇ ਉਹ ਜੁੜੇ ਆ। ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ, ਪਰਦਾਫਾਸ਼ ਹੋਇਆ ਵੀ ਕਿਸ ਤਰੀਕੇ ਦੇ ਨਾਲ ਇਹ ਕੰਪਨੀ ਆ ਲੋਕਾਂ ਦੀ ਜਾਂ ਉਹਨਾਂ ਦੀ ਭਲਾਈ ਨੂੰ ਦਰਕਨਾਰ ਕਰਦੇ ਹੋਏ ਸਿਰਫ ਤੇ ਸਿਰਫ ਆਪਣੇ ਜਿਹੜੇ ਬੈਨੀਫਿਟਸ ਆ ਉਸ ਦੇ ਉੱਤੇ ਹੀ ਜਿਹੜੀ ਉਹ ਟਿਕੀ ਹੋਈ ਆ। ਬਹੁਤ ਸਾਰੇ ਜਿਹੜੇ ਇਸ ਦੇ ਉੱਤੇ ਟਿੱਪਣੀਆਂ ਜਿਹੜੀਆਂ ਉਹ ਸੁਣਨ ਨੂੰ ਮਿਲ ਰਹੀਆਂ ਆ। ਕਹਿੰਦੇ ਵੀ ਇਹ ਰੀਬ੍ਰਾਂਡਿੰਗ ਜਿਹੜੀ ਕਰਨੀ ਹੈ, ਕਹਿ ਰਹੇ ਆ ਵੀ ਇਹ ਸਿਰਫ ਇੱਕ ਡਿਸਟਰੈਕਸ਼ਨ ਹੀ ਜਿਹੜਾ ਉਹ ਹੈਗਾ ਆ। ਉੱਦਾਂ ਜੇ ਦੇਖਿਆ ਜਾਵੇ ਫੇਸਬੁੱਕ ਦੇ ਅੰਡਰ ਫੇਸਬੁੱਕ ਦੇ ਨਾਲ-ਨਾਲ ਵਟਸਐਪ, ਇੰਸਟਾਗ੍ਰਾਮ, ਓਕੂਲਸ ਤੇ ਹੋਰ ਕਈ ਜਿਹੜੀਆਂ ਕੰਪਨੀਆਂ ਉਹ ਆਉਂਦੀਆਂ ਆ ਜਿੱਦਾਂ ਅਲਫਾਬੈਟ ਕੰਪਨੀ ਦੇ ਅੰਡਰ ਗੂਗਲ, ਯੂਟਿਊਬ ਉਹਨਾਂ ਦੀਆਂ ਹੋਰ ਜਿਹੜੀਆਂ ਕੰਪਨੀਜ਼ ਆ ਉਹ ਆਉਂਦੀਆਂ ਨੇ। ਅਲੈਗਜ਼ੈਂਡਰੀਆ ਓਕਾਸੀਓ-ਕੋਰਟਸ ਨੇ ਕਿਹਾ ਵੀ ਇਹ ਨਾਂ ਚੇਂਜ ਕਰਕੇ ਤਾਂ ਕੋਈ ਇਸ ਦੇ ਵਿੱਚ ਫਰਕ ਨਹੀਂ ਆ। ਫੇਸਬੁੱਕ ਰਾਈਟ ਨਾਓ ਕੈਂਸਰ ਵਾਂਗੂ ਜਿਹੜਾ ਆ ਉਹ ਫੈਲ ਰਿਹਾ ਹੈਗਾ ਆ। ਸੋ ਲੋਕਾਂ ਦੇ ਵਿੱਚ ਇਸ ਦਾ ਖਾਸਾ ਵਿਰੋਧ ਜਿਹੜਾ ਫੇਸਬੁੱਕ ਨੂੰ ਲੈ ਕੇ ਜਿਹੜਾ ਹੋ ਗਿਆ ਆ। ਪਰ ਹੁਣ ਇਹ ਦੇਖਦੇ ਆ ਵੀ ਨਾਂ ਚੇਂਜ ਕਰਨ ਦੇ ਨਾਲ ਕੀ ਲੱਗੇ ਦਾਗ ਆ ਉਹ ਵੀ ਧੁੱਲ ਜਾਣਗੇ। ਜੀ, ਮੈਟਾ ਕਰਕੇ ਨਾਮ ਮੈਟਾਵਰਸ ਰੱਖ ਲਿਆ। ਜੀ। ਤੇ ਅਗਲੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਅੱਜ ਇੱਕ ਜੱਜ ਨੇ ਫੈਡਰਲ ਕੰਟਰੈਕਟ ਜਿਹੜਾ ਸੀਗਾ ਉਹ ਇੱਕ US ਗਵਰਨਮੈਂਟ ਕੰਟਰੋਲ ਜਿਹੜੀ ਵਾਟਰ ਏਜੰਸੀ ਸੀ ਉਹਨੂੰ ਪਰਮਾਨੈਂਟ ਐਕਸੈਸ ਦਿੱਤਾ ਹੋਇਆ ਸੀ, ਉਹਨੂੰ ਜਿਹੜਾ ਰੋਕਣ ਦੇ ਲਈ ਜਿਹੜਾ ਡਿਸੀਜਨ ਉਹਨਾਂ ਨੇ ਦੇ ਦਿੱਤਾ ਜਿਹੜਾ ਕਿ ਇਹ ਗਵਰਨਮੈਂਟ ਏਜੰਸੀ ਐਗਰੀਕਲਚਰ ਵਾਟਰ ਸਪਲਾਇਰ ਨੂੰ ਗਾਹਾਂ ਵੇਚਦੀ ਸੀਗੀ। ਸੋ ਜਿਹੜੇ ਐਨਵਾਇਰਮੈਂਟਲਿਸਟ ਸੀਗੇ ਉਹ ਇਹਨੂੰ ਕਹਿ ਰਹੇ ਸੀ ਕਿ ਇਹ ਟੋਟਲੀ ਜਿਹੜੀ ਵੈਸਟਲੈਂਡਸ ਵਾਟਰ ਡਿਸਟ੍ਰਿਕਟ ਹੈਗਾ ਇਹਨਾਂ ਨੇ ਬਹੁਤ ਸਸਤੇ ਰੇਟ ਦੇ ਉੱਤੇ ਅਰੇਂਜਮੈਂਟ ਕਰ ਲਿਆ ਹੈਗਾ ਤੇ ਉਹ ਤੋਂ ਬਾਅਦ ਇਹ ਕਾਰਪੋਰੇਸ਼ਨਸ ਨੂੰ ਪਾਣੀ ਸੈੱਲ ਕਰਦੇ ਹੈਗੇ ਆ। ਇਹ ਜਿਹੜਾ ਬਿੱਲ ਜਿਹੜਾ ਐਕਚੁਅਲੀ ਉਹਨਾਂ ਦਾ ਕੰਟਰੈਕਟ ਸੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਜਦੋਂ ਉਹਨਾਂ ਦੇ ਇੰਟੀਰੀਅਰ ਸੈਕਟਰੀ ਡੇਵਿਡ ਬਰਨਹਾਰਡ ਜਿਹੜੇ ਸੀਗੇ ਉਸ ਟਾਈਮ ਦੇ ਉੱਤੇ ਹੋਇਆ ਸੀਗਾ।
ਇਹ ਜਿਹੜੀ ਪਬਲਿਕ ਐਂਟਿਟੀ ਵੈਸਟਲੈਂਡਸ ਆ, ਇਹ ਫ੍ਰਿਜ਼ਨੋ ਵੇਸਟ ਜਿਹੜੀ ਇਹ ਕੰਪਨੀ ਹੈਗੀ ਆ। ਜੀ, ਜੀ। ਫ੍ਰੈਜ਼ਨੋ ਤੋਂ ਹੀ ਜਿਹੜੀ ਅਗਲੀ ਹਰਜੋਤ ਸਿੰਘ ਜੀ ਖਬਰ ਜਿਹੜੀ ਆ ਰਹੀ ਆ, ਇਹ ਕੋਵਿਡ ਦੇ ਨਾਲ ਜਿਹੜੀ ਸੰਬੰਧਿਤ ਹੈਗੀ ਆ। ਸੂਬੇ ਦੇ ਆਏ ਜਿਹੜੇ ਨਵੇਂ ਆંકੜਿਆਂ ਦੇ ਮੁਤਾਬਕ ਫ੍ਰੈਜ਼ਨੋ ਕਹਿੰਦੇ ਵੀ ਇਸ ਟਾਈਮ ਦੂਜੇ ਨੰਬਰ ਦੇ ਉੱਤੇ ਹੈਗੀ ਆ, ਜਿੱਥੇ ਕੋਵਿਡ-19 ਦੇ ਨਾਲ ਸੰਬੰਧਿਤ ਜਿਹੜੇ ਲੋਕ ਆ ਉਹ ਜ਼ੇਰੇ ਇਲਾਜ ਹੋ ਰਹੇ ਨੇ, ਹਸਪਤਾਲਾਂ ਦੇ ਵਿੱਚ ਦਾਖਲ ਉਹਨਾਂ ਨੂੰ ਕਰਵਾਇਆ ਗਿਆ ਹੈਗਾ ਆ। ਐਲਏ ਕਾਉਂਟੀ ਦੇ ਵਿੱਚ 630 ਜਿਹੜੇ ਆ ਉਹ ਪੇਸ਼ੈਂਟਸ ਹੈਗੇ ਆ, ਤੇ ਫ੍ਰੈਜ਼ਨੋ ਕਾਉਂਟੀ ਦੇ ਵਿੱਚ 300 ਤੋਂ ਵੱਧ ਜਿਹੜੇ ਪੇਸ਼ੈਂਟਸ ਆ ਉਹ ਦੱਸੇ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਪਰ ਕੈਪੀਟਾ ਬੇਸਿਸ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਜਿਹੜੀ ਸੈਂਟਰਲ ਵੈਲੀ ਆ, ਉਹ ਕਾਫੀ ਬੁਰੀ ਤਰ੍ਹਾਂ ਜਿਹੜੀ ਆ ਉਹ ਪ੍ਰਭਾਵਿਤ ਹੋਈ ਆ। ਚਾਹੇ ਉਹ ਕੋਵਿਡ ਦੇ ਜਿਹੜੇ ਸ਼ੁਰੂਆਤੀ ਦੌਰ ਹੈਗਾ ਆ ਉਸ ਨੂੰ ਲੈ ਕੇ ਦੇਖਿਆ ਜਾਵੇ, ਤੇ ਚਾਹੇ ਆਪਾਂ ਹੁਣ ਦੇਖ ਰਹੇ ਹਾਂ। ਜੀ, ਅਗਲੀ ਖਬਰ ਜਿਹੜੀ ਆ ਨਾਰਥ ਕੋਰੀਆ ਤੋਂ ਆ ਰਹੀ ਆ, ਜਿੱਥੇ ਕਿ ਨਾਰਥ ਕੋਰੀਆ ਦਾ ਜਿਹੜਾ ਡਿਕਟੇਟਰ ਆ ਕਿਮ ਜੋਂਗ ਉਨ, ਉਹਨੇ 44 ਪੌਂਡ ਭਾਰ ਆਪਣਾ ਜਿਹੜਾ ਘਟਾ ਲਿਆ। ਪਿਛਲੇ ਮਹੀਨਿਆਂ 'ਚ ਇਹ ਖਬਰਾਂ ਬਹੁਤ ਫੈਲੀਆਂ ਸੀਆਂ ਵੀ ਉਹ ਜੀ ਬਹੁਤ ਡੈਥ ਬੈੱਡ ਦੇ ਉੱਤੇ ਆ, ਸਿੱਕ ਆ। ਸੋ ਪਤਾ ਨਹੀਂ, ਕਿਉਂਕਿ ਉਹਦੀ ਭੈਣ ਜਿਹੜੀ ਸੀ ਉਹ ਆਲਰੇਡੀ ਉਸਨੇ ਟੇਕ ਓਵਰ ਕਰ ਲਿਆ ਸੀ। ਪਰ ਹੁਣ ਕਹਿੰਦੇ ਜਿਹੜੀਆਂ ਸਪਾਈ ਏਜੰਸੀਜ਼ ਆ USA ਦੀਆਂ, ਉਹਨਾਂ ਨੇ ਇਹ ਜਿਹੜੀ ਇਨਫੋਰਮੇਸ਼ਨ ਇਕੱਠੀ ਕੀਤੀ ਆ ਵੀ ਉਸ ਨੇ ਕੁਛ ਮਹੀਨਿਆਂ ਦੇ ਵਿੱਚ 44 ਪੌਂਡ ਭਾਰ ਆਪਣਾ ਘਟਾਇਆ ਆ। 5 ਫੁੱਟ 8 ਇੰਚ ਜਿਹੜਾ ਟਾਲ ਇਹ ਲੀਡਰ ਹੈਗਾ, ਇਹਦਾ 308 ਪੌਂਡ ਭਾਰ ਸੀਗਾ। ਹੁਣ ਇਹ ਘਟ ਕੇ 264 ਪੌਂਡ ਰਹਿ ਗਿਆ। 70 ਦਿਨਾਂ ਦੇ ਵਿੱਚ ਕਹਿੰਦੇ ਉਸਨੇ ਇਹ ਭਾਰ ਜਿਹੜਾ ਆ ਘਟਾਇਆ ਹੈਗਾ। ਜੀ, ਬੀਤੇ ਦਿਨਾਂ 'ਚ ਇਹਨਾਂ ਦੀ ਵੀਡੀਓਜ਼ ਤਾਂ ਆਈਆਂ ਸੀਗੀਆਂ ਜਦੋਂ ਆਪਣੇ ਫੌਜੀਆਂ ਦੇ ਨਾਲ ਇਹਨਾਂ ਨੇ ਕਹਿ ਲਓ ਵੀ ਪਰੇਡ ਵਗੈਰਾ ਜਿਹੜੀ ਉਹ ਕੀਤੀ ਸੀਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਤਾਈਵਾਨ ਦਾ ਜਿਹੜਾ ਰਾਸ਼ਟਰਪਤੀ ਆ, ਉਹ ਕਹਿ ਰਿਹਾ ਆ ਵੀ ਚਾਈਨਾ ਦੇ ਦੁਆਰਾ ਜਿਹੜਾ ਖਤਰਾ ਆ ਉਹਨਾਂ ਦੇ ਖਿਲਾਫ ਹਰ ਦਿਨ ਉਹ ਵੱਧਦਾ ਹੀ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਯੂਐਸ ਮਿਲਟਰੀ ਦੇ ਟ੍ਰੇਨਰ ਇਹ ਬੀਤੇ ਦਿਨਾਂ ਦੇ ਵਿੱਚ ਰਿਪੋਰਟ ਸਾਹਮਣੇ ਆਈ ਸੀ ਵੀ ਕਿਸ ਤਰੀਕੇ ਦੇ ਨਾਲ ਯੂਐਸ ਮਿਲਟਰੀ ਵਾਲੇ ਤਾਈਵਾਨ ਦੇ ਜਿਹੜੇ ਉੱਥੇ ਦੇ ਹੈਗੇ ਆ ਮਿਲਟਰੀ ਵਾਲੇ, ਉਹਨਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਪਹੁੰਚੇ ਆ। ਪਹਿਲੀ ਵਾਰੀ ਹੋਇਆ ਆ ਵੀ ਤਾਈਵਾਨ ਦੀ ਜਿਹੜੀ ਰਾਸ਼ਟਰਪਤੀ ਆ, ਉਹਨਾਂ ਨੇ ਇਹ ਮੰਨਿਆ ਆ ਵੀ ਯੂਐਸ ਮਿਲਟਰੀ ਟ੍ਰੇਨਰਸ ਉਸ ਤਾਈਵਾਨ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ, ਉੱਥੇ ਜੁੜੇ ਹੋਏ ਨੇ। ਸੋ ਜੇ ਦੇਖਿਆ ਜਾਵੇ ਤਾਂ ਇਹਨਾਂ ਦੀ ਤਕਰਾਰ ਚੀਨ ਤੇ ਤਾਈਵਾਨ ਦੇ ਦਰਮਿਆਨ ਬੀਤੇ ਕੁਛ ਮਹੀਨਿਆਂ ਦੇ ਵਿੱਚ ਕਾਫੀ ਜ਼ਿਆਦਾ ਖਟਾਸ ਜਿਹੜੀ ਉਹ ਵਧੀ ਆ, ਜਿਸ ਦੇ ਵਿੱਚ ਚੀਨ ਦੇ ਲੜਾਕੂ ਜਹਾਜ਼ਾਂ ਦੇ ਦੁਆਰਾ ਬਾਰ-ਬਾਰ ਤਾਈਵਾਨ ਦੀ ਜਿਹੜੀ ਹਵਾਈ ਸਰਹੱਦ ਹੈਗੀ ਆ, ਉਸ ਨੂੰ ਪਾਰ ਕਰਕੇ ਭੇਦ ਕੇ ਉੱਥੇ ਜਿਹੜੇ ਆ ਗੇੜੇ ਜਿਹੜੇ ਕਹਿ ਲਓ ਵੀ ਜਹਾਜ਼ਾਂ ਦੇ ਉਹਨਾਂ ਨੇ ਉੱਥੇ ਕੱਢੇ ਸੀ ਸੈਂਕੜਿਆਂ ਦੇ ਵਿੱਚ। ਸੋ ਬੀਤੇ ਦਿਨਾਂ 'ਚ ਨਾਲ ਹੀ ਜਿਹੜਾ ਆ ਉੱਦਾਂ ਅਮਰੀਕਾ ਨੇ ਇਸ ਚੀਜ਼ ਨੂੰ ਕਲੀਅਰ ਕੀਤਾ ਸੀਗਾ ਵੀ ਜੇ ਚੀਨ ਵਾਲੇ ਕੋਈ ਵੀ ਮਿਲਟਰੀ ਐਕਸ਼ਨ ਲੈਂਦੇ ਨੇ ਤਾਈਵਾਨ ਦੇ ਖਿਲਾਫ, ਤਾਂ ਅਮਰੀਕਾ ਤਾਈਵਾਨ ਦੇ ਨਾਲ ਖੜੇਗਾ, ਉਹਨਾਂ ਦੀ ਉਹ ਜਿਹੜੀ ਮਦਦ ਕਰੇਗਾ। ਚੀਨ ਦੀ ਚਾਹੇ ਇਕਨੋਮਿਕ ਤੌਰ ਦੇ ਉੱਤੇ ਹੈਵੇ ਜਾਂ ਜਿਹੜੀ ਆ ਉਹ ਮਿਲਟਰੀ ਤੌਰ ਦੇ ਉੱਤੇ ਜਿਹੜਾ ਹੋਵੇ, ਉਹਨਾਂ ਦੀ ਪਕੜ ਇਸ ਟਾਈਮ ਮਜ਼ਬੂਤ ਹੁੰਦੀ ਜਾ ਰਹੀ ਆ ਜਾਂ ਉਹ ਆਪਣੀ ਤਗੜੀ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਅਮਰੀਕਾ ਜਿੱਥੇ ਵੀ ਮੌਕਾ ਉਹਨਾਂ ਨੂੰ ਲੱਗਦਾ ਆ, ਉਹ ਉਹਨਾਂ ਦੇ ਖਿਲਾਫ ਜਾ ਕੇ ਹੁਣ ਖੜ ਰਿਹਾ ਹੈਗਾ ਆ। ਸੋ ਚੀਨ ਆਪਣਾ ਦਬਦਬਾ ਹਰ ਇੱਕ ਥਾਂ ਦੇ ਉੱਤੇ ਜਿਹੜਾ ਕੌਮੀ ਪੱਧਰ ਦੇ ਉੱਤੇ ਉਹ ਵਧਾ ਰਹੇ ਨੇ, ਤੇ ਅਮਰੀਕਾ ਹੁਣ ਉਹ ਵੀ ਆਪਣੇ ਕਹਿ ਲਓ ਵੀ ਅੱਡੀਆਂ ਚੱਕ ਕੇ ਹੁਣ ਦੇਖ ਰਿਹਾ ਆ ਵੀ ਚੀਨ ਨੂੰ ਕਿੱਦਾਂ ਜਿਹੜਾ ਉਹ ਹੁਣ ਕਾਬੂ ਦੇ ਵਿੱਚ ਰੱਖਿਆ ਜਾ ਸਕੇ। ਜੀ, ਅਗਲੀ ਖਬਰ ਜਿਹੜੀ ਆ ਡਾਕਟਰ ਫੌਸ਼ੀ ਜਿਹੜੇ US ਦੇ ਹੈਲਥ ਐਕਸਪਰਟ ਹੈਗੇ ਆ ਟੌਪ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜੇ ਮੇਰੇ ਬੱਚੇ ਤਾਂ ਗਰੋਨ ਆ, ਪਰ ਜੇ ਮੇਰੇ ਬੱਚੇ 5 ਤੇ 11 ਸਾਲ ਦੇ ਹੁੰਦੇ ਤਾਂ ਮੈਂ 1 ਸੈਕਿੰਡ ਵੀ ਨਹੀਂ ਲਾਉਂਦਾ ਉਹਨਾਂ ਨੂੰ ਵੈਕਸੀਨ ਲਵਾਉਣ ਦੇ ਲਈ। FDA ਦੀ ਐਡਵਾਈਜ਼ਰੀ ਕਮੇਟੀ ਨੇ ਆਲਰੇਡੀ ਜਿਹੜੇ ਫਾਈਜ਼ਰ ਦੇ ਸ਼ਾਟ ਆ ਉਹ ਅਪਰੂਵ ਕਰ ਦਿੱਤੇ ਆ 5 ਸਾਲ ਤੋਂ ਲੈ ਕੇ 11 ਸਾਲ ਦੇ ਬੱਚਿਆਂ ਦੇ ਲਈ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਹੁਣ ਜਿਹੜੇ ਡਾਕਟਰ ਫੌਸ਼ੀ ਆ ਨੇਸ਼ਨ ਦੇ ਟੌਪ ਡਿਸੀਜ਼ ਐਕਸਪਰਟ ਆ, ਉਹਨਾਂ ਨੇ ਇਹ ਕਿਹਾ ਆ ਭਈ ਬੱਚਿਆਂ ਦੇ ਟੀਕੇ ਲਵਾ ਲੈਣੇ ਚਾਹੀਦੇ ਆ। ਸੋ ਬਹੁਤ ਜਲਦੀ ਜਿਹੜੇ ਬੱਚਿਆਂ ਦੇ ਟੀਕੇ ਲੱਗਣੇ ਸ਼ੁਰੂ ਹੋ ਜਾਣੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬੱਚਿਆਂ ਦੇ ਟੀਕੇ ਲਵਾਓ। ਕਹਿੰਦੇ ਵੀ ਬਹੁਤ ਸੇਫ ਹੈਗੇ ਆ, ਕੋਈ ਇਸ 'ਚ ਕੋਈ ਜ਼ਿਆਦਾ ਡਰਨ ਵਾਲੀ ਗੱਲਬਾਤ ਨਹੀਂ। ਜੀ, ਇਹ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਕਲੀਅਰ ਕਰਦੇ ਜਾਈਏ, FDA ਨੇ ਅਜੇ ਇਸ ਨੂੰ ਅਪਰੂਵ ਨਹੀਂ ਕੀਤਾ। ਜਿਹੜੀ FDA ਦਾ ਐਡਵਾਈਜ਼ਰੀ ਪੈਨਲ ਆ, ਉਹਨਾਂ ਨੇ ਸਰਬਸੰਮਤੀ ਦੇ ਨਾਲ ਵੋਟ ਪਾ ਕੇ ਰਿਕਮੈਂਡ ਕੀਤਾ ਹੈ ਵੀ FDA ਵਾਲੇ ਇਸ ਨੂੰ ਅਪਰੂਵ
ਕਰ ਦੇਣ। ਸੋ ਅਜੇ ਵੀ ਕੁਛ ਦਿਨ ਇੰਤਜ਼ਾਰ ਜਿਹੜਾ ਉਹ ਹੋਊਗਾ ਵੀ ਐਫਡੀ ਵਾਲੇ ਕਦੋਂ ਇਸ 5 ਤੋਂ 11 ਸਾਲ ਉਮਰ ਵਰਗ ਦੇ ਬੱਚਿਆਂ ਦੇ ਲਈ ਇਸ ਨੂੰ ਹਰੀ ਝੰਡੀ ਜਿਹੜੀ ਦਿੰਦੇ ਆ। ਪਰ ਕਹਿੰਦੇ ਵੀ ਇਹ ਇੱਕ ਹਿਸਾਬ ਦੇ ਨਾਲ ਮੰਨਿਆ ਜਾ ਸਕਦਾ ਹੈ ਵੀ ਉਸ ਨੂੰ ਹਰੀ ਝੰਡੀ ਜਿਹੜੀ ਉਹ ਮਿਲ ਹੀ ਜਾਣੀ ਹੈਗੀ ਆ। ਜੀ ਸੋ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਹੁਣ ਸਮਾਪਤ ਆ ਤੇ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਜਾਈਏ ਹੁਣ ਜਿਵੇਂ ਆਪ ਸਭ ਜਾਣਦੇ ਆ ਵੀ ਗੁਰਦੁਆਰਾ ਸਾਹਿਬ ਟ੍ਰਾਈਬਿਊਨਲ ਯੂਨੀਵਰਸਿਟੀ ਜਿੱਥੇ ਕਿ ਹਰ ਸਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਦਿਵਸ ਮਨਾਉਂਦੇ ਹੋਏ ਨਗਰ ਕੀਰਤਨ ਸਜਾਇਆ ਜਾਂਦਾ ਆ। ਇਸ ਸਾਲ ਵੀ ਜਿਹੜਾ ਉਹ ਸਜਾਇਆ ਜਾਵੇਗਾ। ਪਿਛਲੇ ਸਾਲ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਸਾਰੀਆਂ ਚੀਜ਼ਾਂ ਦੇ ਕਰਕੇ ਹੋਏ, ਮਹਾਮਾਰੀ ਦੇ ਫੈਲੇ ਹੋਣ ਦੇ ਕਰਕੇ ਉਸ ਟਾਈਮ ਦੇ ਉੱਤੇ ਨਹੀਂ ਹੋਇਆ ਸੀ। ਪਰ ਹੁਣ ਬਾਕੀ ਸਾਰੇ ਥਾਵਾਂ ਦੇ ਉੱਤੇ ਗੇਮਸ ਵੀ ਹੋ ਰਹੀਆਂ ਆ, ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਆ ਉਹ ਸਾਰਾ ਕੁਝ ਹੋ ਰਿਹਾ ਹੈ। ਸੋ ਇਸ ਵਾਰੀ ਜਿਹੜੇ ਆ ਉਹ ਉੱਥੇ ਨਗਰ ਕੀਰਤਨ ਹੋਊਗਾ ਤੇ ਹੁਣ ਸ਼ਾਮ ਦੇ ਦੀਵਾਨ ਆਉਣ ਵਾਲੇ ਦਿਨਾਂ ਦੇ ਵਿੱਚ ਇਨਫੈਕਟ ਕੱਲ੍ਹ ਤੋਂ ਹੀ ਜਿਹੜੇ ਉਹ ਸ਼ੁਰੂ ਹੋ ਚੁੱਕੇ ਹੋਏ ਨੇ ਤੇ ਅੱਜ ਵੀ ਜਿਹੜਾ ਤੁਸੀਂ ਉੱਥੋਂ ਬਾਅਦ ਦੇ ਵਿੱਚ ਪ੍ਰੋਗਰਾਮ ਜਿਹੜਾ ਉਹ ਸਰਵਣ ਕਰਨੇ ਆ ਗੁਰਬਾਣੀ ਦੇ ਦੀਵਾਨ ਸ਼ਾਮ ਦੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਪਡੇਟ ਅਮਰੀਕਾ ਦਾ ਜਿਹੜਾ ਪ੍ਰੋਗਰਾਮ ਆ ਜਿਹੜਾ ਰੇਡੀਓ ਦੇ ਉੱਤੇ ਆਉਣਾ ਆ ਉਹ ਥੋੜਾ ਦੇਰੀ ਦੇ ਨਾਲ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਦੇ ਵਿੱਚ ਆਊਗਾ ਕਿਉਂਕਿ ਇਹ ਹੁਣ ਵੀਕ ਡੇਢ ਵੀਕ ਦਾ ਇਹ ਜਿਹੜਾ ਪ੍ਰੋਗਰਾਮ ਆਉਣਾ ਹੈਗਾ ਆ ਉੱਥੋਂ। ਸਾਲ ਦੇ ਵਿੱਚ ਸਿਰਫ ਇੱਕੋ ਵਾਰੀ ਇਹ ਜਿਹੜਾ ਹੁੰਦਾ ਆ। ਸੋ ਆਪਣੇ ਸਰੋਤਿਆਂ ਦੀ ਹਮੇਸ਼ਾ ਮੰਗ ਵੀ ਰਹਿੰਦੀ ਹੈ ਵੀ ਉੱਥੋਂ ਜਿਹੜਾ ਉਹ ਸਰਵਣ ਜਿਹੜਾ ਉਹ ਆਪਾਂ ਕਰਨਾ ਹੈ। ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਲਈ ਅਪਡੇਟ ਅਮਰੀਕਾ ਦਾ ਜਿਹੜਾ ਸ਼ਾਮ ਦਾ ਬੁਲੇਟਿਨ ਆ ਉਹ ਰੇਡੀਓ ਦੇ ਉੱਤੇ ਨੈਟਵਰਕ ਦੇ ਉੱਤੇ ਥੋੜਾ ਦੇਰੀ ਦੇ ਨਾਲ ਹੋਵੇਗਾ ਤੇ ਸਾਡੀ ਪਰ ਕੋਸ਼ਿਸ਼ ਜਿਹੜੀ ਉਹ ਰਹੇਗੀ ਵੀ ਅਸੀਂ ਤੁਹਾਡੇ ਲਈ ਇਸ ਪ੍ਰੋਗਰਾਮ ਨੂੰ YouTube Facebook ਦੇ ਉੱਤੇ ਜਿਹੜਾ ਉਹ ਪਹਿਲਾਂ ਆਪੀ ਜਿਹੜਾ ਰੈਗੂਲਰ ਸਮੇਂ ਉਸੇ ਦੌਰਾਨ ਹੀ ਜਿਹੜਾ ਉਹ ਕਰ ਦਈਏ ਤੇ ਪਰ ਰੇਡੀਓ ਦੇ ਉੱਤੇ ਜਿਹੜਾ ਉਸ ਦਾ ਬ੍ਰੌਡਕਾਸਟ ਆ ਉਹ ਥੋੜਾ ਦੇਰੀ ਦੇ ਨਾਲ ਹੋਵੇਗਾ। ਤੇ ਜਿਹੜੇ ਇਸ ਤੋਂ ਬਾਅਦ ਵਾਲੇ ਪ੍ਰੋਗਰਾਮ ਵੀ ਹੁੰਦੇ 8 ਵਜੇ ਤੋਂ ਬਾਅਦ ਵਾਲੇ ਉਹ ਵੀ ਥੋੜੇ ਜਿਹੜੇ ਉਹ ਦੇਰੀ ਦੇ ਨਾਲ ਹੋ ਸਕਦੇ ਨੇ। ਕੋਸ਼ਿਸ਼ ਸਾਡੀ ਜਿਹੜੀ ਉਹ ਰਹੇਗੀ ਪਰ ਜਿਉਂ-ਜਿਉਂ ਦਿਨ ਨਜ਼ਦੀਕ ਆਉਣਾ ਨਗਰ ਕੀਰਤਨ ਦਾ ਫਿਰ ਥੋੜਾ ਜਿਹਾ ਡਿਲੇ ਉਸ ਦੇ ਵਿੱਚ ਜਿਹੜਾ ਉਹ ਰਹੇਗਾ। ਹਰ ਸਾਲ ਦੀ ਤਰ੍ਹਾਂ ਜਿੱਦਾਂ ਆਪਾਂ ਕਰਦੇ ਹਾਂ ਸੋ ਤਿਆਰੀ ਜਿਹੜੀ ਉਸੀ ਦੇ ਜਿਹੜੇ ਉਹ ਰੱਖਿਓ। ਸੋ ਆਪਾਂ ਕੋਸ਼ਿਸ਼ ਜਿਹੜੀ ਉਹ ਹੋਊਗੀ ਵੀ YouTube Facebook ਦੇ ਉੱਤੇ ਸੇਮ ਸਮੇਂ ਦੇ ਦੌਰਾਨ ਬਾਕੀ ਦੇ ਦੌਰਾਨ ਜਿਹੜਾ ਉਹ ਕਰਦੇ ਰਹੀਏ ਪਰ ਰੇਡੀਓ ਦੇ ਉੱਤੇ ਬ੍ਰੌਡਕਾਸਟ ਥੋੜਾ ਦੇਰੀ ਦੇ ਨਾਲ ਜਿਹੜਾ ਉਹ ਕੀਤਾ ਜਾਇਆ ਕਰੇਗਾ। ਜੀ ਬਿਲਕੁਲ ਤੇ ਸਾਡਾ ਪੰਜਾਬੀ ਰੇਡੀਓ USA ਦਾ ਬੂਥ ਵੀ ਉੱਥੇ ਲੱਗੂਗਾ ਤੇ ਫਰਾਈਡੇ ਸੈਚਰਡੇ ਸੰਡੇ ਜਿਹੜਾ 7 ਤਰੀਕ ਵਾਲਾ ਵੀਕ ਹੈਗਾ ਆ ਉਹਦਾ ਤੁਸੀਂ ਸਾਰੇ ਜਾਣੇ ਉੱਥੇ ਸਾਨੂੰ ਆ ਕੇ ਮਿਲ ਸਕਦੇ ਹੋ। ਜੀ ਤੇ ਜਾਂਦੇ ਜਾਂਦੇ ਹੁਣ ਜੇ ਮਾਰਕੀਟ ਦੇ ਉੱਤੇ ਨਜ਼ਰ ਮਾਰਦੇ ਜਾਈਏ ਅੱਜ ਜਿਹੜੀ ਸਟਾਕ ਮਾਰਕੀਟ ਆ ਉਸ ਦੇ ਵਿੱਚ ਕਾਫੀ ਉਛਾਲ ਜਿਹੜਾ ਉਹ ਦੇਖਿਆ ਗਿਆ। ਡਾਓ ਜੋਨਸ ਦੇ ਵਿੱਚ 200 ਤੇ 40 ਪੁਆਇੰਟ ਵਧੇ 35,730 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 45 ਪੁਆਇੰਟ ਵਧੇ 4596 ਦੇ ਉੱਤੇ। ਨੈਸਡੈਕ 212 ਪੁਆਇੰਟ ਵਧਣ ਤੋਂ ਬਾਅਦ ਚ 15,448 ਤੇ ਬੰਦ ਹੋਇਆ। ਸੋਨੇ ਦਾ ਭਾਅ $1799 ਪ੍ਰਤੀ ਆਉਂਸ ਜਿਹੜਾ ਹੋ ਰਿਹਾ। 10 ਈਅਰ ਟ੍ਰੈਜਰੀ ਬੌਂਡ ਦੀ ਯੀਲਡ 1.56% ਜਿਹੜੀ ਹੋ ਰਹੀ ਤੇ ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ ਦੀ ਕੀਮਤ ਇਸ ਟਾਈਮ ਜਦੋਂ ਤੁਹਾਨੂੰ ਦੱਸ ਰਿਹਾ ਮੈਂ 61,377 ਤੇ ਚੱਲ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 23.5 ਸੈਂਟ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 84 ਪੈਸੇ ਦੇ ਬਰਾਬਰ ਰਹੀ ਆ। ਜੀ ਤੇ ਇੱਥੇ ਸਾਡੇ ਹੁਣ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ ਤੇ ਮਿਲਦੇ ਆ ਜੀ ਫਿਰ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਾਹਿਤ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।